ਯਾਰ ਮੇਰੀ ਜਨਾਨੀ ਮੇਰੀ ਭੋਰਾ ਇੱਜ਼ਤ ਨਹੀਂ ਕਰਦੀ। ਤੈਨੂੰ ਅੱਜ ਪਤਾ ਲੱਗਾ? ਹਾਂ ਇੰਨੇ ਸਾਲਾਂ ਬਾਅਦ? ਆਹੋ ਯਾਰ, ਅੱਜ ਮੈਂ ਸੋਚਿਆ ਵੀ ਚੈੱਕ ਕਰਾਂ ਮੇਰੀ ਜਨਾਨੀ ਮੇਰੀ ਕਿੰਨੀ ਇੱਜ਼ਤ ਕਰਦੀ ਹੈ। ਤੇ ਕਿੱਦਾਂ ਕੀਤਾ ਚੈੱਕ ਫਿਰ? ਮੈਂ ਪੁੱਛ ਲਿਆ, ਮੈਂ ਕਿਹਾ ਤੂੰ ਮੇਰੀ ਕਿੰਨੀ ਇੱਜ਼ਤ ਕਰਦੀ ਹੈ? ਕਹਿੰਦੀ ਮੈਂ ਤੇਰੀ ਇੰਨੀ ਇੱਜ਼ਤ ਕਰਦੀ ਆ, ਮੈਂ ਤੈਨੂੰ ਹਮੇਸ਼ਾ ਮੰਜੇ ਤੇ ਬਿਠਾਉਂਗੀ। ਆ ਭਾਵੇਂ ਮੈਂ ਥੱਲੇ ਪੀੜੀ ਤੇ ਬੈਠਾ, ਪਰ ਤੇਰੇ ਰਿਸ਼ਤੇਦਾਰਾਂ ਸਾਹਮਣੇ ਤੇਰੀ ਬੇਇੱਜ਼ਤੀ ਨਹੀਂ ਹੋਣ ਦਿੰਦੀ। ਇਹ ਤਾਂ ਬੜੀ ਚੰਗੀ ਗੱਲ ਆ ਯਾਰ, ਤੂੰ ਕਹਿੰਦਾ ਇੱਜ਼ਤ ਨਹੀਂ ਕਰਦੀ। ਉਹ ਅੱਗੇ ਤਾਂ ਸੁਣ, ਮੈਂ ਕਿਹਾ ਜੇ ਮੈਂ ਪੀੜੀ ਤੇ ਬਹਿ ਜਾਵਾਂ ਫੇਰ? ਕਹਿੰਦੀ ਫੇਰ ਮੈਂ ਥੱਲੇ ਜ਼ਮੀਨ ਤੇ ਬਹਿ ਜਾਊਂਗੀ, ਪਰ ਤੇਰੀ ਬੇਇੱਜ਼ਤੀ ਨਹੀਂ ਹੋਣ ਦਿੰਦੀ। ਵਾਹ ਯਾਰ, ਬੜੀ ਚੰਗੀ ਜਨਾਨੀ ਲੱਭੀ ਤੈਨੂੰ। ਤੂੰ ਕਹਿੰਦਾ ਇੱਜ਼ਤ ਨਹੀਂ ਕਰਦੀ। ਓਏ ਅੱਗੇ ਤਾਂ ਸੁਣ, ਮੈਂ ਕਿਹਾ ਜੇ ਮੈਂ ਥੱਲੇ ਜ਼ਮੀਨ ਤੇ ਬੈਠਾ ਹੋਵਾਂ ਫੇਰ? ਕਹਿੰਦੀ ਫੇਰ ਮੈਂ ਇੱਕ ਟੋਆ ਪੱਟੂੰਗੀ, ਉਹਦੇ ਵਿੱਚ ਬੈਠੂੰਗੀ, ਤੇਰੇ ਬਰਾਬਰ ਨਹੀਂ ਬਹਿੰਦੀ, ਤੇਰੇ ਰਿਸ਼ਤੇਦਾਰਾਂ ਸਾਹਮਣੇ ਤੇਰੀ ਬੇਇੱਜ਼ਤੀ ਨਹੀਂ ਹੋਣ ਦਿੰਦੀ। ਇੰਨੀ ਤੇ ਇੱਜ਼ਤ ਕਰੀ ਜਾਂਦੀ ਆ ਯਾਰ, ਹੋਰ ਤੈਨੂੰ ਕੀ ਚਾਹੀਦਾ? ਫੇਰ ਮੈਂ ਕਿਹਾ ਜੇ ਮੈਂ ਉਸ ਟੋਏ ਦੇ ਵਿੱਚ ਬੈਠਾ ਹੋਵਾਂ ਫੇਰ ਤੂੰ ਕੀ ਕਰੂੰਗੀ? ਕਹਿੰਦੀ ਫੇਰ ਮੈਂ ਉੱਤੋਂ ਮਿੱਟੀ ਪਾ ਦੂੰਗੀ, ਕਿਉਂਕਿ ਤੈਨੂੰ ਇੱਜ਼ਤ ਰਾਸ ਨਹੀਂ ਆਉਣ ਡਈ। 365 ਲਿੱਤਰ ਮਾਰ ਦੇ, ਰੰਨ ਹੈ ਤਿੱਖੀ ਤਲਵਾਰ।